ਕੈਨੇਡਾ ਦੇ ਵਿੱਚ ਇੱਕ ਤਾਂ ਜਸਟਨ ਟਰੂਡੋ ਦੀ ਜਿਹੜੀ ਪਪੂਲੈਰਿਟੀ ਆ ਉਹ ਆਲਮੋਸਟ 20% ਦੇ ਨੇੜੇ ਤੇੜੇ ਆ ਗਈ ਸੀ। ਉਹਦਾ ਕਾਰਨ ਇਕਨੋਮਿਕਲ, ਜਿੰਨਾ ਤੁਸੀਂ ਇਨਫਲੈਕਸ ਲਿਆਂਦਾ ਉਹਨੂੰ ਤੁਸੀਂ ਹੈਂਡਲ ਨਹੀਂ ਕਰ ਪਾਏ। ਜਦੋਂ ਉਹਨਾਂ ਦੀ ਫਾਈਨੈਂਸ ਮਿਨਿਸਟਰ ਔਰ ਡਿਪਟੀ ਫੋਰਨ ਮਿਨਿਸਟਰ ਨੇ ਰਿਜ਼ਾਈਨ ਕੀਤਾ, ਛੱਡਿਆ, ਉਦੋਂ ਕੁ ਮੇਰਾ ਖਿਆਲ ਹੈ ਵੀ ਜਸਟਨ ਟਰੂਡੋ ਨੂੰ ਇਹ ਰਿਅਲਾਈਜ਼ ਹੋ ਗਿਆ ਕਿ ਹੁਣ ਹਾਊਸ ਬੁਰੀ ਤਰ੍ਹਾਂ ਡਿਵਾਈਡਡ ਹੈ। ਜੇ ਰਿਜ਼ਾਈਨ ਨਹੀਂ ਕੀਤਾ ਹੈ, ਉਹਨੇ ਆਪਣੀ ਇੰਟੈਂਟ ਦਿੱਤੀ ਹੈ ਵੀ ਕਰਨਾ ਹੈ। ਪਹਿਲਾਂ ਉਹਨੇ ਕਿਹਾ ਜੀ ਲਿਬਰਲ ਪਾਰਟੀ ਵਾਲੇ ਪਾਰਟੀ ਦਾ ਲੀਡਰ ਚੁਣਨਗੇ। ਜਸਟਨ ਟਰੂਡੋ ਦਾ ਇਹ ਐਕਟ ਹੈ ਪ੍ਰੋਰੋਗ ਕਰਨਾ ਪਾਰਲੀਮੈਂਟ ਨੂੰ, ਫੌਰਨ ਰਿਜ਼ਾਈਨ ਨਾ ਕਰਨਾ, ਔਰ ਇਹ ਇੱਕ ਸਮਾਰਟ ਮੂਵ ਵੀ ਹੈ। 31 ਜਨਵਰੀ ਤੱਕ ਜਿਹੜੀ ਕਮੇਟੀ ਦੀ ਰਿਪੋਰਟ 'ਚ ਨਾ ਸਾਰਿਆਂ ਦਾ ਆ ਜਾਂਦਾ ਹੈ ਕਿ ਜੀ ਇਹਨਾਂ ਨੇ ਤਾਂ ਪੈਸੇ ਖਾਧੇ ਹੋਏ ਨੇ ਇੰਡੀਆ ਤੋਂ ਜਾਂ ਦੂਜੇ, ਤੇ ਇਹ ਫਿਰ ਇੱਕ ਵੱਡਾ ਇਸ਼ੂ ਹੋਏਗਾ ਜਿਹਦੇ ਥੱਲੇ ਜਿਹੜਾ ਵੀ ਲਿਬਰਲ ਪਾਰਟੀ ਦਾ ਲੀਡਰ ਬਣੇਗਾ ਉਹ ਵੋਟਰਾਂ ਨੂੰ ਫੇਸ ਕਰੇਗਾ। ਸਟੂਡੈਂਟਸ ਦਾ ਆ ਜਾਣਾ ਇੱਕਦਮ ਜਾਂ ਰਿਫਿਊਜੀਜ਼ ਦਾ ਆ ਜਾਣਾ, ਇਹ ਉਹਦੇ ਲਈ ਇੱਕ ਨੈਗੇਟਿਵ ਕਾਰਡ ਵੀ ਬਣਿਆ। ਪਰ ਮੈਂ ਸਮਝਦਾ ਵੀ ਸਿੱਖ ਇਸ ਲਈ ਵੀ ਯਾਦ ਕਰਨਗੇ ਕਿ ਵੱਡੀ ਗਿਣਤੀ 'ਚ ਜਦੋਂ ਇਹ ਪਾਲਿਸੀ ਖੁੱਲ੍ਹੀ, ਇਹਦਾ ਫਾਇਦਾ ਪੰਜਾਬ ਦੇ ਸਿੱਖ ਮੁੰਡੇ ਕੁੜੀਆਂ ਨੇ ਚੁੱਕਿਆ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਅਜੇ ਪਹਿਲਾਂ ਲਿਬਰਲ ਪਾਰਟੀ ਦੇ ਨੇਤਾ ਦੀ ਚੋਣ ਹੋਵੇਗੀ, ਫਿਰ ਹੀ ਉਹ ਆਪਣੇ ਫੈਸਲੇ ਨੂੰ ਲਾਗੂ ਕਰਨਗੇ। ਜਸਟਨ ਟਰੂਡੋ ਨੂੰ ਸਿੱਖ ਦੋਸਤ ਪ੍ਰਧਾਨ ਮੰਤਰੀ ਵਜੋਂ ਦੇਖਿਆ ਜਾਂਦਾ ਹੈ, ਜਦੋਂ ਕਿ ਭਾਰਤੀ ਹਾਕਮਾਂ ਅਤੇ ਉਹਨਾਂ ਦਾ ਦੁਮਸ਼ੱਲਾ ਮੀਡੀਆ ਟਰੂਡੋ ਨੂੰ ਇੱਕ ਵੱਡਾ ਦੁਸ਼ਮਣ ਸਮਝਦਾ ਹੈ। ਸੋ ਟਰੂਡੋ ਦੇ ਅਸਤੀਫੇ ਦਾ ਪਿਛੋਕੜ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਸਿਆਸੀ ਦ੍ਰਿਸ਼ ਹੋਵੇਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂ ਪਿਛਲੇ ਕੱਲ੍ਹ ਗਲੋਬ ਐਂਡ ਮੇਲ ਨੇ ਔਰ ਹੋਰ ਇੱਕ ਦੋ ਆਊਟਲੈਟਸ ਨੇ ਇਹ ਖਬਰ ਸ਼ਾਇਆ ਕੀਤੀ ਸੀ ਕਿ ਜਸਟਨ ਟਰੂਡੋ ਉਹ ਅਸਤੀਫਾ ਦੇਣ ਦਾ ਮਨ ਬਣਾ ਚੁੱਕੇ ਨੇ, ਕਿਉਂਕਿ ਅਸੀਂ ਦੇਖ ਰਹੇ ਸੀ ਪਿਛਲੇ ਪੀਰੀਅਡ 'ਚ, ਕਿਉਂਕਿ ਲਿਬਰਲ ਪਾਰਟੀ ਦੇ ਕੋਲ ਆਪਣੀ ਐਬਸੋਲੂਟ ਮੈਜੋਰਿਟੀ ਨਹੀਂ ਸੀ। 17 ਮੈਂਬਰ ਉਹਨਾਂ ਦੇ ਸ਼ਾਰਟ ਸੀ ਐਬਸੋਲੂਟ ਮੈਜੋਰਿਟੀ ਨਾਲੋਂ, ਔਰ ਇਸ ਸਾਰੇ ਪੀਰੀਅਡ 'ਚ ਲਗਭਗ 4 ਸਾਲ ਉਹਨਾਂ ਨੂੰ NDP ਜਗਮੀਤ ਸਿੰਘ ਦੀ ਪਾਰਟੀ ਨੇ, ਜਿਨ੍ਹਾਂ ਦੇ ਕੋਲ ਸ਼ਾਇਦ 23 ਜਾਂ 24 ਉਹਨਾਂ ਦੀਆਂ ਸੀਟਾਂ ਸੀ, ਉਹਨਾਂ ਦੀ ਸਪੋਰਟ ਰਹੀ। ਔਰ ਕੁਛ ਮੌਕਿਆਂ ਦੇ ਉੱਤੇ ਬਲਾਕ ਕਿਊਬੇਕੋਇਸ ਜਿਹੜੀ ਪਾਰਟੀ ਕਿਊਬੈਕ ਦੇ ਵਿੱਚ ਜਿਹਨੂੰ ਸੈਪਰੇਟਿਸਟ ਕਿਹਾ ਜਾਂਦਾ ਜਾਂ ਬਲਾਕ ਕਿਊਬੇਕੋਇਸ ਜਿਹੜੇ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੇ ਨੇ, ਉਹਦੇ ਲਈ 1980 'ਚ 1995 'ਚ ਦੋ ਵਾਰ ਰੈਫਰੈਂਡਮ ਵੀ ਹੋਇਆ। ਹੁਣ ਵੀ ਉਹ ਇਸੇ ਸਟੈਂਡ ਦੇ ਉੱਤੇ ਖੜੇ ਨੇ। ਹਾਲਾਂ ਦੋਨੋਂ ਵਾਰ ਥੋੜ੍ਹੀ ਪਰਸੈਂਟੇਜ ਦੇ ਨਾਲ ਉਹ ਡਿਫੀਟ ਹੁੰਦਾ ਰਿਹਾ ਰੈਫਰੈਂਡਮ। ਔਰ ਇਹ ਨਜ਼ਰ ਆ ਹੀ ਰਿਹਾ ਸੀ ਕਿਉਂਕਿ ਜਗਮੀਤ ਸਿੰਘ ਹੋਰਾਂ ਨੇ ਵੈਕੇਸ਼ਨ ਸੀਜ਼ਨ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਹੁਣ ਜਿਹੜਾ ਟਰੂਡੋ ਦੀ ਪਾਰਟੀ ਦੀ ਹਮਾਇਤ ਨਹੀਂ ਕਰਨਗੇ ਔਰ ਟਰੂਡੋ ਦੇ ਖਿਲਾਫ ਜਿਹੜਾ ਉਹ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉਹ ਲਿਆਉਣਗੇ, ਜਾਂ ਜੇ ਆਇਆ ਤਾਂ ਉਸ ਦੀ ਜਿਹੜਾ ਉਹ ਹੱਕ ਦੇ ਵਿੱਚ ਵੋਟ ਪਾਉਣਗੇ, ਕਿਉਂਕਿ ਫਰਵਰੀ ਦੇ ਵਿੱਚ ਸੈਸ਼ਨ ਸ਼ੁਰੂ ਹੋਣਾ ਸੀ। ਸੋ ਇਹ ਐਕਸਪੈਕਟਡ ਲਾਈਨ ਦੇ ਉੱਤੇ ਸੀ ਕਿ ਵੀ, ਔਰ ਇਸ ਤੋਂ ਵੀ ਜਿਹੜਾ ਇੱਕ ਪਾਰਟ ਸ਼ਾਇਦ ਜਿਹਨੇ ਇਹ ਸਾਰੀ ਸਿਚੁਏਸ਼ਨ ਨੂੰ ਜਿਹੜਾ ਉਹ ਐਗਰੇਵੇਟ ਕੀਤਾ, ਕਿਉਂਕਿ ਅਕਤੂਬਰ ਦੇ ਵਿੱਚ ਵੈਸੇ ਹੀ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ, ਲੇਕਿਨ ਪ੍ਰੈਸ਼ਰ ਇਸ ਵੇਲੇ ਕੈਨੇਡਾ ਦੇ ਵਿੱਚ ਇੱਕ ਤਾਂ ਜਸਟਨ ਟਰੂਡੋ ਦੀ ਜਿਹੜੀ ਪਪੂਲੈਰਿਟੀ ਆ ਉਹ ਆਲਮੋਸਟ 20% ਦੇ ਨੇੜੇ ਤੇੜੇ ਆ ਗਈ ਸੀ। ਉਹਦਾ ਕਾਰਨ ਇਕਨੋਮਿਕਲ, ਕਿਉਂਕਿ ਇਮੀਗ੍ਰੇਸ਼ਨ ਪਾਲਿਸੀ ਵੀ ਜਿਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਂ ਥੱਲੇ ਜਿਹੜੇ ਲੋਕ ਅਸਲ ਤਾਂ ਕੰਮਕਾਰ ਹੀ ਕਰਦੇ ਨੇ, ਉਹਨਾਂ ਦੀ ਕੰਸਨਟ੍ਰੇਸ਼ਨ ਵੱਡੇ ਸ਼ਹਿਰਾਂ 'ਚ ਟੋਰਾਂਟੋ ਜਾਂ ਕੈਲਗਰੀ ਜਾਂ ਸਰੀ ਵੱਲ ਹੋਈ, ਲੇਕਿਨ ਉਹਨਾਂ ਦੇ ਕੋਈ ਰਹਿਣ ਸਹਿਣ ਜਾਂ ਜੌਬਸ ਤਾਂ ਹੈ ਨਹੀਂ। ਕੈਨੇਡਾ ਹਾਲਾਂ ਏਰੀਆ ਵਾਈਜ਼ ਤਾਂ ਬਹੁਤ ਵੱਡਾ ਮੁਲਕ ਹੈ, ਅਮਰੀਕਾ ਤੋਂ ਵੀ ਵੱਡਾ ਹੈ, ਅਤੇ ਆਬਾਦੀ ਉਹਦੀ ਭਾਵੇਂ ਕੈਲੀਫੋਰਨੀਆ ਜਿੰਨੀ ਹੈ, ਪਰ ਜਿੰਨਾ ਤੁਸੀਂ ਇਨਫਲੈਕਸ ਲਿਆਂਦਾ ਉਹਨੂੰ ਤੁਸੀਂ ਹੈਂਡਲ ਨਹੀਂ ਕਰ ਪਾਏ। ਸੈਕੰਡਲੀ, ਜੋ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਟਰੰਪ ਦੀ ਆਮਦ ਦੇ ਨਾਲ, ਕਿਉਂਕਿ ਆਲਮੋਸਟ 80% ਜਿਹੜਾ ਟਰੇਡ ਹੈ ਕੈਨੇਡਾ ਦਾ ਉਹ ਅਮਰੀਕਾ ਨੂੰ ਹੀ ਐਕਸਪੋਰਟ ਹੈ,
ਔਰ ਇਹਨੇ ਜਿਹੜਾ ਟਰੰਪ ਨੇ ਇਹ ਲਾਈਨ ਲਈ ਕਿ ਜੀ ਮੈਂ ਜਦੋਂ ਟੇਕ ਓਵਰ ਕੀਤਾ ਤੇ ਮੈਂ 25% ਟੈਕਸ ਟੈਰਿਫ ਜਿਹੜਾ ਕੈਨੇਡੀਅਨ ਚੀਜ਼ਾਂ ਤੇ ਲਾਵਾਂਗਾ। ਔਰ ਕਿਉਂਕਿ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਟਰੂਡੋ ਔਰ ਟਰੰਪ ਕੋਈ ਐਨ ਆਈ ਟੂ ਆਈ ਨਹੀਂ ਸੀ ਦੇਖਦੇ, ਕੋਈ ਪਸੰਦੀਦਾ ਨਹੀਂ ਸੀ। ਤੇ ਹਾਲਾਂਕਿ ਟਰੰਪ ਦੇ ਜਿੱਤਣ ਤੋਂ ਬਾਅਦ ਫੌਰਨ ਟਰੂਡੋ ਨੇ ਵਧਾਈ ਵੀ ਦਿੱਤੀ ਔਰ ਫਿਰ ਖੁਦ ਉਹਨਾਂ ਲਈ ਮਿਲਣ ਲਈ ਵੀ ਆਇਆ। ਪਰ ਟਰੰਪ ਨੇ ਘੱਟੋ ਘੱਟ 3 ਵਾਰੀ ਇਹ ਟਵੀਟ ਕੀਤਾ ਹੈਗਾ। ਅੱਜ ਵੀ ਉਹਨੇ ਬੜਾ ਜਿਵੇਂ ਖੁਸ਼ੀ ਦਾ ਇਜ਼ਹਾਰ ਕੀਤਾ ਹੁੰਦਾ ਹੈ। ਉਹ ਇਹ ਕਹਿਣ ਲੱਗ ਗਿਆ ਕਿ ਜੀ ਕੈਨੇਡਾ ਨੂੰ ਤੋੜ ਕੇ ਅਮਰੀਕਾ 'ਚ ਮਿਲਾ ਦਿਓ, 51ਵਾਂ ਸੂਬਾ ਬਣਾ ਦਿਓ। ਔਰ ਉਹਨੇ ਜਸਟਿਨ ਟਰੂਡੋ ਨੂੰ ਈਵਨ ਐਜ਼ ਏ ਗਵਰਨਰ ਆਫ ਕੈਨੇਡਾ ਕਹਿਣਾ ਸ਼ੁਰੂ ਕਰ ਦਿੱਤਾ। ਸੋ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਟ੍ਰੈਂਡ ਹੈ ਉਹ ਐਲਨ ਮਸਕ ਦਾ ਹੋਏ ਜਾਂ ਟਰੰਪ ਦਾ ਹੋਇਆ, ਜੇ ਇਹਨਾਂ ਨੇ ਪਾਵਰ ਮਿਲੀ ਨਹੀਂ ਹੈ ਇਹਨਾਂ ਨੂੰ, ਉਹ 20 ਜਨਵਰੀ ਨੂੰ ਮਿਲਣੀ ਹੈ। ਜਿਵੇਂ ਐਲਨ ਮਸਕ ਨੇ ਵੀ ਬੜਾ ਇਨਸੈਂਸਿਟਿਵ ਜਿਹਾ ਕਮੈਂਟ ਯੂਕੇ ਦੇ ਵਿੱਚ ਜਿਹੜਾ ਗਰੂਮਿੰਗ ਗੈਂਗਸ ਦਾ ਇਸ਼ੂ ਹੈ ਉਹਨੂੰ ਲੈ ਕੇ ਉਹਨੇ ਲੇਬਰ ਗਵਰਨਮੈਂਟ ਦੇ ਉੱਤੇ ਸਿੱਧਾ ਹਮਲਾ ਐਲਨ ਮਸਕ ਨੇ ਕਿਹਾ ਔਰ ਕਿਹਾ ਜੀ ਭੰਗ ਕਰਕੇ ਸਰਕਾਰ ਦੁਬਾਰਾ ਚੋਣਾਂ ਕਰਾਓ ਇਹ ਉਹ। ਉਹਨਾਂ ਨੇ ਵੀ ਕਿਹਾ ਕਿ ਵੀ ਮਾਈਂਡ ਯੂਰ ਓਨ ਬਿਜ਼ਨਸ। ਹਾਲਾਂਕਿ ਨਾ ਕੋਈ ਐਲਨ ਮਸਕ, ਚਲੋ ਟਰੰਪ ਤਾਂ ਇਲੈਕਟਡ ਹੈ, ਪ੍ਰੈਜ਼ੀਡੈਂਟ ਹੈ, ਐਲਨ ਮਸਕ ਤਾਂ ਜਸਟ ਟਰੰਪ ਨੇ ਬਣਾਇਆ ਉਸ ਮਹਿਕਮੇ ਦਾ ਜੀ ਤੁਸੀਂ ਨਜ਼ਰਸਾਨੀ ਕਰੋ ਵੀ ਸਾਰੀ ਬਿਊਰੋਕਰੇਸੀ ਔਰ ਉਹਨੂੰ ਸਰਕਾਰ ਕਿਵੇਂ ਚਲਾਉਣੀ ਹੈ। ਸੋ ਇੱਕ ਤਬਕਾ ਤਾਂ ਪਹਿਲਾਂ ਹੀ ਦੇਖ ਰਿਹਾ ਵੀ ਟਰੰਪ ਅਲਟੀਮੇਟਲੀ ਮੇ ਬੀ ਇੱਕ ਪਪਟ ਵਾਂਗ ਹੀ ਹੋਏ, ਅਲਟੀਮੇਟਲੀ ਐਲਨ ਮਸਕ ਹੀ ਰਨ ਕਰੇ। ਸੋ ਇਹ ਜਿਹੜਾ ਟਰੰਪ ਦੀ ਲਾਈਨ ਔਰ ਇਹ ਟੈਕਸੇਸ਼ਨ ਦੀ ਲਾਈਨ ਇਹਨੇ ਵੀ ਹਫੜਾ ਦਫੜੀ ਮਚਾਈ ਕੈਨੇਡਾ ਦੀ ਜਿਹੜੀ ਵਿਦਨ ਜਿਹੜੀ ਉਹਨਾਂ ਦੀ ਟ੍ਰੇਡਿੰਗ ਕਮਿਊਨਿਟੀ ਸੀ। ਔਰ ਉਹਦੇ ਨਾਲ ਵਿਦਨ ਪਾਰਟੀ ਵੀ ਜਦੋਂ ਉਹਨਾਂ ਦੀ ਫਾਈਨੈਂਸ ਮਿਨਿਸਟਰ ਔਰ ਡਿਪਟੀ ਫੋਰਨ ਮਿਨਿਸਟਰ ਨੇ ਰਿਜ਼ਾਈਨ ਕੀਤਾ, ਛੱਡਿਆ, ਉਦੋਂ ਕੁ ਮੇਰਾ ਖਿਆਲ ਹੈ ਵੀ ਜਸਟਿਨ ਟਰੂਡੋ ਨੂੰ ਇਹ ਰਿਅਲਾਈਜ਼ ਹੋ ਗਿਆ ਕਿ ਹੁਣ ਹਾਊਸ ਬੁਰੀ ਤਰ੍ਹਾਂ ਡਿਵਾਈਡਡ ਹੈ। ਜੇ ਆਪਣੇ ਘਰ ਦੇ ਹੀ ਤੁਹਾਡੇ ਨਾਲ ਨਹੀਂ ਖਲੋਤੇ, ਹਾਲਾਂਕਿ ਜਸਟਿਨ ਟਰੂਡੋ ਫਾਈਟਰ ਹੈ, ਮੈਨੂੰ ਲੱਗਦਾ ਕਿ ਵੀ ਕਿਉਂਕਿ 2 ਟਰਮ ਉਹ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਰਿਹਾ, ਉਹਨੇ ਹੁਣ ਵੀ ਕਿਉਂਕਿ ਜਿਵੇਂ ਉਹਨੇ ਅਜੇ ਰਿਜ਼ਾਈਨ ਨਹੀਂ ਕੀਤਾ ਹੈ, ਉਹਨੇ ਆਪਣੀ ਇੰਟੈਂਟ ਦਿੱਤੀ ਹੈ ਵੀ ਕਰਨਾ ਹੈ। ਪਹਿਲਾਂ ਉਹਨੇ ਕਿਹਾ ਜੀ ਲਿਬਰਲ ਪਾਰਟੀ ਵਾਲੇ ਪਾਰਟੀ ਦਾ ਲੀਡਰ ਚੁਣਨਗੇ, ਜਿਹੜੀ ਪ੍ਰੋਸੈਸ 3-4 ਮਹੀਨੇ ਲਏਗੀ। ਪਰ ਇਨ ਦਾ ਮੀਨ ਟਾਈਮ ਉਹਨੇ ਜਿਵੇਂ ਇਹਨੂੰ ਤੁਸੀਂ ਇੱਕ ਫਰੀਜ਼ਿੰਗ ਜਾਂ ਕੈਨੇਡਾ ਦੀ ਟਰਮ ਦੇ ਵਿੱਚ ਇਹਨੂੰ ਪ੍ਰੋਰੋਗ ਕਿਹਾ ਜਾਂਦਾ ਹੈ ਕਿ ਉਹਨੇ ਪਾਰਲੀਮੈਂਟ ਨੂੰ ਸੀਲ ਕਰ ਦਿੱਤਾ। ਹੁਣ ਇਹ ਹੈ ਕਿ ਕੈਨੇਡਾ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਜਿੰਨੇ ਮਤੇ ਹਾਊਸ ਆਫ ਕਾਮਨਸ ਜਾਂ ਸੈਨੇਟ ਸਾਹਮਣੇ ਪਏ ਨੇ ਉਹ ਸਾਰੇ ਠੱਪ ਹੋ ਗਏ। ਉਹਨਾਂ 'ਚ ਕੋਈ ਜਿਹੜੀਆਂ ਪਾਰਲੀਮਾਨੀਆਂ ਕਮੇਟੀਆਂ ਦੂਜੀਆਂ ਤੀਜੀਆਂ ਬਣੀਆਂ ਸੀ ਉਹ ਵੀ ਜਾਂਦੀਆਂ ਲੱਗੀਆਂ। ਹੁਣ ਨਾ ਤਾਂ ਕੋਈ ਕੈਪੀਟਲ ਗੇਨ ਵਾਲਾ ਬਿੱਲ ਹੈ ਉਹ ਪਾਸ ਹੋਏਗਾ, ਨਾ ਹੀ ਟਰੰਪ ਨੇ ਜਦੋਂ ਇਹ ਇਸ ਕਿਸਮ ਦਾ ਲਿਆ ਸੀ ਤਾਂ $1.5 ਬਿਲੀਅਨ ਦਾ ਬਾਰਡਰ ਸਿਕਿਉਰਿਟੀ ਦੇ ਨਾਂ ਦੇ ਥੱਲੇ ਇੱਕ ਬਿੱਲ ਸੀ ਜਿਹੜਾ ਪਾਸ ਹੋਣਾ ਸੀ ਕਿ ਜੀ ਕਿਵੇਂ ਇਸ ਗੱਲ ਨੂੰ ਯਕੀਨੀ ਬਣਾਉਣਾ, ਕਿਉਂਕਿ ਟਰੰਪ ਨੇ ਸ਼ਰਤ ਰੱਖੀ ਸੀ ਕਿ ਜੇ ਇਲੀਗਲ ਉੱਥੋਂ ਲੋਕ ਆ ਰਹੇ ਨੇ ਔਰ ਫਲਾਣੀ ਡਰੱਗ ਆ ਰਹੀ ਹੈ ਜਿਹੜੀ ਚਾਈਨਾ ਵੱਲੋਂ ਆਉਂਦੀ ਹੈ ਔਰ ਖਾਂਸੀ ਦੀ ਦਵਾਈ ਹੈ ਔਰ ਇੱਥੇ ਡਰੱਗ ਦੇ ਵਿੱਚ ਇਸਤੇਮਾਲ ਹੁੰਦੀ ਹੈ। ਹੁਣ ਉਹ ਬਿੱਲ ਵੀ ਉਹਨੇ ਟਰੰਪ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੋ ਅੱਜ ਦੇ ਹਾਲਾਤ ਨੇ ਕੰਜ਼ਰਵੇਟਿਵ ਪਾਰਟੀ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ। ਪਰ ਅਸੀਂ ਇਹ ਜਿਹੜਾ ਜਸਟਿਨ ਟਰੂਡੋ ਦਾ ਇਹ ਐਕਟ ਹੈ ਪ੍ਰੋਰੋਗ ਕਰਨਾ ਪਾਰਲੀਮੈਂਟ ਨੂੰ, ਫੌਰਨ ਰਿਜ਼ਾਈਨ ਨਾ ਕਰਨਾ, ਔਰ ਇਹ ਇੱਕ ਸਮਾਰਟ ਮੂਵ ਵੀ ਹੈ। ਔਰ ਇਹ ਮੂਵ ਪਹਿਲਾਂ ਇਨਫੈਕਟ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਸਟੀਫਨ ਹਾਰਪਰ ਸੀ ਉਹਨਾਂ ਨੇ 2008 ਦੇ ਵਿੱਚ ਇਹੀ ਪੱਤਾ ਖੇਡਿਆ ਸੀ ਕਿ ਜਦੋਂ ਕਿ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ ਨੂੰ 2 ਮਹੀਨਿਆਂ ਲਈ ਠੱਪ ਕਰਤਾ ਸੀ। ਹੁਣ ਜਿਹੜਾ ਸਾਨੂੰ ਇਹਦੇ 'ਚ ਇੱਕ ਗੱਲ ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਜਿਹੜੀ ਵਿਦੇਸ਼ੀ ਦਖਲ ਅੰਦਾਜ਼ੀ ਹੈ, ਜਿਹੜੀ ਫੋਰਨ ਇੰਟਰਫੇਰੈਂਸ ਵਾਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੈਨੇਡਾ, ਉਹ ਚੱਲਦੀ ਰਹੇਗੀ। ਉਹ 31 ਜਨਵਰੀ ਤੋਂ ਪਹਿਲਾਂ ਜਿਹੜਾ ਉਹਦੀ ਰਿਪੋਰਟ ਪੇਸ਼ ਕੀਤੀ ਜਾਣੀ ਹੈ। ਹੁਣ ਮੈਨੂੰ ਇਹ ਲੱਗਦਾ ਹੈ ਵੀ ਜਸਟਿਨ ਟਰੂਡੋ ਨੇ ਇਹ ਜਿਹੜਾ ਪ੍ਰੋਰੋਗ ਕੀਤਾ ਪਾਰਲੀਮੈਂਟ ਨੂੰ ਸਾਰਾ, ਇੱਕ ਤਾਂ ਫਿਊਚਰ 'ਚ ਕਿਹੜਾ ਬਿੱਲ ਕੀ ਹੋਣਾ ਉਹ ਜਿਹੜੀ ਵੀ ਧਿਰ ਦੀ ਹਕੂਮਤ ਬਣੇ ਉਹਨਾਂ ਦੇ ਗਲ ਪਾ ਦਿੱਤਾ ਹੈ। ਪਰ ਇਸ ਸਾਰੇ 'ਚੋਂ ਕਿਉਂਕਿ ਜਿਹੜੀ ਫੋਰਨ ਇੰਟਰਫੇਰੈਂਸ ਕਮੇਟੀ ਹੈ ਉਹਦੀ ਕਾਰਵਾਈ ਬਾਦਸਤੂਰ ਜਾਰੀ ਰਹੇਗੀ ਔਰ ਟਰੂਡੋ ਦੇ ਕੋਲ ਇੱਕ ਟਰੰਪ ਕਾਰਡ ਹੈ। ਇਹ ਟਰੰਪ ਵਾਲਾ ਕਾਰਡ ਨਹੀਂ, ਅੰਗਰੇਜ਼ੀ ਦਾ ਲਫ਼ਜ਼ ਹੈ ਕਿ ਬਈ ਫਾਈਨਲੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੀ ਉਹ ਤਰੂ ਦਾ ਪੱਤਾ, ਤਾਸ਼ ਖੇਡਣ ਵਾਲੇ ਜਿਹੜੇ ਨੇ, ਮੈਨੂੰ ਤਾਂ ਨਹੀਂ ਪਤਾ ਵੀ ਕੀ ਹੁੰਦਾ, ਮੈਂ ਵੀ ਉਹਦੀ ਟਰਾਂਸਲੇਸ਼ਨ ਹੀ ਦੇਖੀ ਹੈ ਕਿ ਤਰੂਪ ਦਾ ਪੱਤਾ, ਕਿ ਤਰੂਪ ਸ਼ਾਇਦ ਟਰੰਪ ਕਾਰਡ।
ਹੁਣ ਇਹ ਹੈ ਕਿ ਇਸ ਗੱਲ ਦੀਆਂ ਬਹੁਤ ਸੰਭਾਵਨਾਵਾਂ ਨੇ ਕਿ ਇਹ ਜਿਹੜੀ ਫੋਰਨ ਹੈਲਪ ਲਈ ਹੈ ਇੰਡੀਆ ਤੋਂ ਖਾਸ ਤੌਰ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਸਮੇਤ ਬਹੁਤ ਸਾਰਿਆਂ ਨੇ ਲਈ ਹੈ। ਔਰ ਇਹ ਜਦੋਂ ਜਿਉਂ-ਜਿਉਂ ਇਹ ਇਨਵੈਸਟੀਗੇਸ਼ਨ ਰਿਪੋਰਟ ਸਾਹਮਣੇ ਆਏਗੀ ਔਰ ਕੰਜ਼ਰਵੇਟਿਵ ਪਾਰਟੀ ਵਾਲੇ ਜਿਹੜੇ ਹੁਣ 10-10 ਫੁੱਟ ਕੁਰਸੀਆਂ ਤੋਂ ਉਛਲ ਰਹੇ ਸੀ ਕਿ ਵੀ ਜੀ ਚੋਣਾਂ ਕਰਾਓ, ਉਹਨਾਂ ਨੂੰ ਸੀ ਕਿ ਵੀ ਜਸਟਿਨ ਟਰੂਡੋ ਇੱਕਦਮ ਪਾਰਲੀਮੈਂਟ ਭੰਗ ਕਰਕੇ ਚੋਣਾਂ ਹੁਣੇ ਜੇ ਅੱਜ ਉਹ ਚੋਣਾਂ ਹੋ ਜਾਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੰਜ਼ਰਵੇਟਿਵ ਪਾਰਟੀ ਥੰਪਿੰਗ ਮੈਜੋਰਟੀ ਨਾਲ ਭਾਵੇਂ 2/3 ਮੈਜੋਰਟੀ ਲੈ ਜਾਣ ਉਹ ਜਿੱਤਣਗੇ। ਪਰ 2 ਮਹੀਨੇ ਲਈ ਪ੍ਰੋਰੋਗ ਕਰਕੇ ਜਸਟਿਨ ਟਰੂਡੋ ਨੇ ਆਪਣਾ ਟਰੰਪ ਕਾਰਡ ਖੇਲਿਆ। ਜੇ 31 ਜਨਵਰੀ ਤੱਕ ਜਿਹੜੀ ਕਮੇਟੀ ਦੀ ਰਿਪੋਰਟ 'ਚ ਇਹਨਾਂ ਸਾਰਿਆਂ ਦਾ ਆ ਜਾਂਦਾ ਹੈ ਕਿ ਜੀ ਇਹਨਾਂ ਨੇ ਤਾਂ ਪੈਸੇ ਖਾਧੇ ਹੋਏ ਨੇ ਇੰਡੀਆ ਤੋਂ ਜਾਂ ਦੂਜੇ, ਤੇ ਇਹ ਫਿਰ ਇੱਕ ਵੱਡਾ ਇਸ਼ੂ ਹੋਏਗਾ ਜਿਹਦੇ ਥੱਲੇ ਜਿਹੜਾ ਵੀ ਲਿਬਰਲ ਪਾਰਟੀ ਦਾ ਲੀਡਰ ਬਣੇਗਾ ਉਹ ਵੋਟਰਾਂ ਨੂੰ ਫੇਸ ਕਰੇਗਾ। ਔਰ ਜਦੋਂ ਤੱਕ ਹੁਣ 3-4 ਮਹੀਨੇ ਦਾ ਵੈਸੇ ਹੀ ਪਾਰਲੀਮੈਂਟ ਪ੍ਰੋਰੋਗ 'ਚ ਹੈ, ਜੇ ਚੋਣਾਂ 4 ਮਹੀਨੇ ਪਹਿਲਾਂ ਹੋ ਵੀ ਗਈਆਂ ਤੇ ਆਲਰੇਡੀ ਜਸਟਿਨ ਟਰੂਡੋ ਨੇ 5 ਸਾਲ ਪਹਿਲਾਂ ਪੂਰੇ ਕਰ ਲਏ ਨੇ, 4 ਸਾਲ ਹੁਣ ਪੂਰੇ ਕਰ ਲੈਣ। ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਦੁਬਾਰਾ ਨਹੀਂ ਆ ਸਕਦਾ। ਹੁਣ ਸਭ ਤੋਂ ਕੈਨੇਡਾ ਦੀ ਹਿਸਟਰੀ 'ਚ ਪਿਛਲੇ 60-70 ਸਾਲ ਦੀ ਸਭ ਤੋਂ ਜ਼ਿਆਦਾ ਟਾਈਮ ਲਈ ਜੇ ਕੋਈ ਪ੍ਰਾਈਮ ਮਿਨਿਸਟਰ ਰਿਹਾ 3 ਟਰਮਸ ਤਾਂ ਜਸਟਿਨ ਟਰੂਡੋ ਦਾ ਫਾਦਰ ਸੀ 15 ਸਾਲ ਲਈ, ਲੇਕਿਨ ਉਹ ਵੀ 15 ਸਾਲ ਲਗਾਤਾਰਤਾ ਨਾਲ ਨਹੀਂ ਰਿਹਾ। ਔਰ ਇਹ ਜਸਟਿਨ ਟਰੂਡੋ ਨੂੰ ਕੋਈ ਸਮਝੇ ਕਿ ਜੀ ਉਹਦਾ ਪੋਲੀਟੀਕਲ ਕਰੀਅਰ ਖਤਮ ਹੋ ਗਿਆ ਜਾਂ ਉਹ, ਬਿਲਕੁਲ ਨਹੀਂ। ਅਸੀਂ ਇਹ ਸਮਝਦੇ ਹਾਂ ਵੀ ਜਸਟਿਨ ਟਰੂਡੋ ਬਹੁਤ ਯੰਗ ਸੀ, ਸ਼ਾਇਦ 43-44 ਸਾਲ ਦਾ ਸੀ ਜਦੋਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਬਣਿਆ। ਉਹ ਚਾਰਮਿੰਗ ਔਰ ਉਹਨੇ ਕੋਈ ਵੀ ਐਸਾ ਸਕੈਂਡਲ ਉਹਦੇ ਖਿਲਾਫ ਨਹੀਂ ਆਇਆ ਜਿਹਦੇ ਥੱਲੇ ਉਹਦੀ ਇੰਟੈਗਰਿਟੀ ਔਰ ਦੂਸਰੇ ਤੇ ਇਹਦੇ ਅਗੇਂਸਟ ਰਾਦਰ ਜਸਟਿਨ ਟਰੂਡੋ ਹਮੇਸ਼ਾ ਇੱਕ ਸਿੱਖ ਦੋਸਤ ਪ੍ਰਾਈਮ ਮਿਨਿਸਟਰ ਵਜੋਂ ਜਾਣਿਆ ਜਾਏਗਾ। ਇਹਨਾਂ ਦਾ ਫਾਦਰ ਵੀ ਹਾਲਾਂਕਿ ਉਹ ਵੀ ਸਿੱਖਾਂ ਦੇ ਨਾਲ ਹਮਦਰਦੀ ਰੱਖਦਾ ਸੀ। ਔਰ ਮੈਨੂੰ ਇਹ ਹੈ ਕਿ ਵੀ ਜਿਵੇਂ ਜਸਟਿਨ ਟਰੂਡੋ ਨੇ ਜਿਸ ਕਰੇਜ ਦੇ ਨਾਲ ਉਹਨੇ ਇਹ ਜਿਹੜੀ ਫੋਰਨ ਇੰਟਰਫੇਰੈਂਸ ਦੇ ਇਸ਼ੂ ਨੂੰ ਲਿਆਂਦਾ, ਜਿਹੜਾ ਚੱਲ ਤਾਂ ਸਿੱਖਾਂ ਦੇ ਮਾਮਲੇ 4 ਦਹਾਕਿਆਂ ਤੋਂ ਰਿਹਾ ਸੀ, ਚਾਈਨਾ ਦੀ ਵੀ ਇੰਟਰਫੇਰੈਂਸ ਉੱਥੇ ਚੱਲ ਰਹੀ ਸੀ, ਇੰਨੇ ਪ੍ਰਾਈਮ ਮਿਨਿਸਟਰ ਇਸ ਪੀਰੀਅਡ 'ਚ ਆਏ, ਨੋਬਡੀ ਡੇਅਰਡ। ਪਰ ਉਹਨੇ ਜਸਟਿਨ ਟਰੂਡੋ ਨੇ ਅੱਡੀ ਗੱਡ ਕੇ ਜਿਵੇਂ ਉਹਨੇ, ਔਰ ਸ਼ਾਇਦ ਇਹ ਜਿਹੜੀ ਦਹਿਸ਼ਤਗਰਦੀ ਔਰ ਇੰਟਰਫੇਰੈਂਸ ਹੈ, ਕਦੇ ਪਹਿਲਾਂ ਵਾਕਿਆ ਨਹੀਂ ਹੋਇਆ ਕਿ ਕਿਸੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ 'ਚ ਖਲੋ ਕੇ ਇਹਦਾ ਇੰਕਸ਼ਾਫ ਕੀਤਾ ਹੋਇਆ। ਔਰ ਅਸੀਂ ਦੇਖਦੇ ਹਾਂ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਤੇ ਬਿਲਕੁਲ 3 ਮਹੀਨੇ ਬਾਅਦ ਜਿਹੜਾ 18 ਸਤੰਬਰ 2023 ਨੂੰ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਸਿੱਧੇ ਤੌਰ ਤੇ ਭਾਰਤ ਨੂੰ ਜਿਹੜਾ ਉਹ ਚੈਲੰਜ ਕਰਦਾ ਵੀ ਤੁਹਾਡੇ ਸਟੇਟ ਦੇ ਏਜੰਟਾਂ ਨੇ ਇਹ ਕੰਮ ਕੀਤਾ। ਫਿਰ G20 ਲਈ ਭਾਵੇਂ ਭਾਰਤ ਗਿਆ, ਉੱਥੇ ਉਹਨੇ ਗ੍ਰੇਸਫੁਲੀ ਬਿਹੇਵ ਕੀਤਾ, ਲੇਕਿਨ ਭਾਰਤੀ ਹਾਕਮਾਂ ਨੂੰ ਇਹ ਦੱਸ ਦਿੱਤਾ ਕਿ ਵੀ ਉਹ ਇਸ ਮੁੱਦੇ ਤੇ ਪਿੱਛੇ ਹਟਣ ਵਾਲਾ ਨਹੀਂ। ਦਬਾਅ, ਝੂਠ ਭਾਰਤ ਸਰਕਾਰ ਦਾ ਔਰ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ, ਕਦੇ ਉਹਨੂੰ ਡਰੱਗੀ, ਕਦੇ ਫਲਾਣਾ, ਕਦੇ ਢਿਮਕਾ ਬਣਾਇਆ। ਪਰ ਮੈਂ ਸਮਝਦਾ ਵੀ ਇਹ ਵੀ ਬੜਾ ਰੇਅਰਲੀ ਹੋਇਆ ਹੋਏਗਾ ਡਿਪਲੋਮੇਸੀ ਦੀ ਦੁਨੀਆ 'ਚ ਕਿ 6 ਟੌਪ ਡਿਪਲੋਮੈਟਾਂ ਨੂੰ, ਜਿਨ੍ਹਾਂ ਦਾ ਹਾਈ ਕਮਿਸ਼ਨਰ ਸ਼ਾਮਲ ਹੈ ਸੰਜੇ ਵਰਮਾ, ਆਈਡੈਂਟੀਫਾਈ ਕਰਕੇ ਦੇ ਵਰ ਥਰੋਨ ਆਊਟ ਆਫ ਦਾ ਕੰਟਰੀ। ਚੁੱਪ-ਚੁਪੀਤੇ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਤਾਂ ਕੱਢੇ ਜਾਂਦੇ ਰਹੇ ਨੇ। ਇਹ ਵੀ ਟਰੂਡੋ ਦੇ ਹੀ ਹਿੱਸੇ ਆਇਆ ਕਿ ਉਹਨੇ ਅੱਡੀ ਗੱਡ ਕੇ ਉਹਨੇ ਗਿਵਨ ਨਹੀਂ ਕੀਤਾ। ਔਰ ਜੇ ਭਾਰਤੀ ਹਾਕਮਾਂ ਦਾ ਅਸੀਂ ਹਾਲ ਦੇਖੀਏ, ਬੇਸ਼ੱਕ ਅੱਜ ਉਹਨਾਂ ਦਾ ਮੀਡੀਆ ਤੇ ਦੂਜਾ ਤੀਜਾ ਬੜੇ ਸੈਲੀਬ੍ਰੇਟ ਕਰ ਰਹੇ ਨੇ ਜਾਂ ਦੂਜੇ ਨੇ ਕਿ ਜੀ ਉਹ ਇਵੇਂ ਹੀ ਪ੍ਰੈਜ਼ੈਂਟ ਕਰ ਰਹੇ ਨੇ ਕਿ ਦੇਖੋ ਟਰੂਡੋ ਦੀ ਭਾਰਤ ਦੁਸ਼ਮਣੀ 'ਚੋਂ ਹੀ ਇਹ ਜਿਹੜਾ, ਜੇ ਉਹ ਭਾਰਤ ਦੁਸ਼ਮਣੀ ਨਾ ਕਰਦਾ ਉਹਦੇ ਕਰਕੇ ਉਹ ਅਨਪੋਪੂਲਰ ਹੋਇਆ। ਉਹ ਫੈਕਟਰ ਤਾਂ ਰਾਦਰ ਟਰੂਡੋ ਦਾ, ਜੇ ਟਰੂਡੋ ਦੀ ਲੈਗੇਸੀ 'ਚ ਜਿਹੜੀਆਂ ਚੀਜ਼ਾਂ ਪੋਜ਼ਿਟਿਵ ਮੰਨੀਆਂ ਜਾਣਗੀਆਂ ਉਹਨਾਂ 'ਚ ਸਭ ਤੋਂ ਇਹ ਪੋਜ਼ਿਟਿਵ ਹੋਏਗੀ ਕਿ ਉਹਨੇ ਜਿਹੜਾ ਚੈਲੰਜ ਕੀਤਾ ਫੋਰਨ ਇੰਟਰਫੇਰੈਂਸ ਨੂੰ, ਖੁਦ ਉਸ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਆ ਕੇ ਟੈਸਟੀਫਾਈ ਕੀਤਾ। ਔਰ ਇੰਡੀਆ ਵਰਗੇ ਮੁਲਕ ਨੂੰ ਜਿਹੜਾ, ਔਰ ਕਿਉਂਕਿ ਜੇ ਕੈਨੇਡਾ ਇਹ ਸਟੈਂਡ ਨਾ ਲੈਂਦਾ ਤੇ ਫਿਰ ਜਿਹੜਾ 5 ਆਈਜ਼ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ, ਔਰ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਵੀ ਜੋ ਕੁਛ ਵੀ ਜਸਟਿਨ ਟਰੂਡੋ ਨੇ ਕਿਹਾ ਇਨਫੈਕਟ ਉਹ ਤਾਂ ਕਰੋਬੋਰੇਟ ਹੁੰਦਾ ਹੈ। ਅਮਰੀਕਨ FBI ਨੇ ਜਿਹੜਾ ਅਨਰਥ ਕੀਤਾ ਪਲਾਟ ਗੁਰਪਤਵੰਤ ਪੰਨੂ ਮਰਡਰ ਪਲਾਟ ਫੋਇਲਡ ਦੇ ਥੱਲੇ ਕਿ ਭਾਈ ਇਹ ਤਾਂ ਸਾਂਝਾ ਪਾਰਟ ਸੀ, ਲੇਕਿਨ ਅਮਰੀਕਨ ਐਡਮਿਨਿਸਟ੍ਰੇਸ਼ਨ ਵੀ ਵੋਕਲ ਉਸ ਕਿਸਮ ਦਾ ਨਹੀਂ ਹੋਇਆ। ਉਹਨਾਂ ਦੀ
ਠੀਕ ਹੈ ਵੀ ਉਹਨੂੰ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ। ਯੂਕੇ ਵਾਲਾ ਤਾਂ ਰਿਸ਼ੀ ਸੂਨਕ ਸੀ, ਉਹ ਤਾਂ ਬਿਲਕੁਲ ਹੀ ਜ਼ਮੀਨ ਦੇ ਥੱਲੇ ਚੂਹਾ ਬਣ ਕੇ ਵੜ ਗਿਆ। ਆਸਟ੍ਰੇਲੀਆ ਵਾਲਾ ਐਲਬਨੀ ਵੀ ਜਿਹੜਾ ਉਹ ਵੇਟਰ ਵਾਂਗ ਬਿਹੇਵ ਕਰਦਾ ਸੀ ਮੋਦੀ ਦੇ ਸਾਹਮਣੇ, ਸਭ ਕਾਣੇ ਕੀਤੇ ਹੋਏ, ਪੈਸੇ ਖਾਦੇ ਹੋਏ। ਔਰ ਨਿਊਜ਼ੀਲੈਂਡ ਵੈਸੇ ਹੀ ਉਹਨਾਂ ਦੀ ਕੋਈ ਬਹੁਤ ਵੱਡੀ ਹੋਂਦ ਨਹੀਂ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੌਰ ਦੇ ਚੱਲਦਿਆਂ ਨਾ ਜਸਟਿਨ ਟਰੂਡੋ ਨੇ ਖਾਲਿਸਤਾਨ ਰੈਫਰੈਂਡਮ ਦੇ ਰਾਹ 'ਚ ਕੋਈ ਰੁਕਾਵਟ ਖੜੀ ਕੀਤੀ, ਔਰ ਇਹ ਕਿਉਂਕਿ ਇੰਡੀਆ ਐਕਸਪੋਜ਼ ਹੋਇਆ, ਔਰ ਇਹ ਰੈਫਰੈਂਡਮ ਫਿਰ ਕਾਮਯਾਬੀ ਦੇ ਨਾਲ ਕੀ ਥਾਵਾਂ ਦੇ ਉੱਤੇ, ਜਿਵੇਂ ਸਿਵਿਕ ਸੈਂਟਰ ਸੈਨ ਫਰਾਂਸਿਸਕੋ 'ਚ, ਸੈਕਰਾਮੈਨੋ 'ਚ, ਇਸੇ ਤਰ੍ਹਾਂ ਜਿਹੜਾ ਨਿਊਜ਼ੀਲੈਂਡ ਦੇ ਵੀ ਕੀ ਥਾਂ ਦੇ ਉੱਤੇ, ਆਸਟ੍ਰੇਲੀਆ ਦੇ ਵਿੱਚ ਮੈਲਬਰਨ, ਸਿਡਨੀ, ਬ੍ਰਿਸਬੇਨ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਟਰੂਡੋ ਦੀ ਇੱਕ ਆਪਣੀ ਲੈਗੇਸੀ ਹੈ। ਇਹ ਠੀਕ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 31 ਜਨਵਰੀ ਤੋਂ ਪਹਿਲਾਂ ਜਦੋਂ ਇਹ ਰਿਪੋਰਟ ਆਈ ਫਿਰ ਇਹ ਸਾਹਮਣੇ ਆਏਗਾ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਜਸਟਿਨ ਟਰੂਡੋ ਅੱਜ ਜਦੋਂ ਆਪਣੇ ਲੋਕਾਂ ਨੂੰ ਮੁਖਾਤਬ ਵੀ ਹੋਏ ਬੜੀ ਗ੍ਰੇਸਫੁਲੀ, ਔਰ ਜਿਵੇਂ ਜੇ ਤੁਸੀਂ ਨਰੋਈਆਂ ਪਿਰਤਾਂ ਕਹਿਣਾ ਹੋਏ ਪੌਲ ਹਾਰਨਜਲਾ, ਜਿਵੇਂ ਮੈਂ ਕਿਹਾ ਵੀ ਸਟੀਫਨ ਹਾਰਫਰ ਨੇ ਇਹ 2008 ਦੇ ਵਿੱਚ ਵੀ ਇਹੀ ਪੱਤਾ ਖੇਡਿਆ ਸੀ, ਕੰਜ਼ਰਵੇਟਿਵ ਪਾਰਟੀ ਦਾ ਸੀ ਉਹ। ਹੁਣ ਟਰੂਡੋ ਨੂੰ ਬੇਸ਼ੱਕ ਬਹੁਤਿਆਂ ਨੂੰ ਬਾਹਰ ਅਜੇ ਸਮਝ ਨਹੀਂ ਹੋਏਗੀ, ਜਾਂ ਕਿਉਂਕਿ ਜਿਹੜੇ ਇੰਡੀਅਨ ਪ੍ਰੋਪੇਗੈਂਡਾ ਦੇਖਦੇ ਨੇ ਉਹਨਾਂ ਲਈ ਤਾਂ ਹੋਏਗਾ ਦੇਖੋ ਜੀ ਅਲਟੀਮੇਟਲੀ ਭਾਰਤ ਨਾਲ ਦੁਸ਼ਮਣੀ ਕਿੰਨੀ ਮਹਿੰਗੀ ਪਈ, ਔਰ ਨਹੀਂ ਇਹਦੇ 'ਚ ਉੱਥੇ ਕੱਲ੍ਹ ਨੂੰ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਵੀ ਆ ਜਾਏ, ਜੋ ਇਨਵੈਸਟੀਗੇਸ਼ਨ ਹੈ, ਜੋ ਦੋਸ਼ੀ ਹੈ, ਇੱਕ ਪਾਸੇ ਕ੍ਰਿਮੀਨਲ ਕੇਸ ਚੱਲ ਰਹੇ ਨੇ ਅਦਾਲਤਾਂ 'ਚ, ਦੂਸਰੇ ਪਾਸੇ ਕਮੇਟੀਆਂ ਦੇ ਸਾਹਮਣੇ ਇਹ ਸਾਰਾ ਪਾਰਟ ਹੈ। ਔਰ ਇਸ ਅੰਦਾਜ਼ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਨੇ ਪਹਿਲੀ ਟਰਮ ਦੇ ਵੇਲੇ ਵੀ, ਜਿਵੇਂ ਇਹਦਾ ਪਿਓ ਵੀ ਝਮਨ ਵਾਲਾ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਸਟਿਨ ਟਰੂਡੋ ਫ੍ਰੈਂਚ ਮੂਲ ਦਾ ਹੈ, ਉਹ ਬ੍ਰਿਟਿਸ਼ ਗੋਰਾ ਨਹੀਂ ਹੈ, ਫ੍ਰੈਂਚ ਹੈ। ਔਰ ਜਿਵੇਂ ਇਹ ਟਰੂਡੋ ਨੇ ਜਿਹੜਾ ਟਰੰਪ ਨੇ ਮਜ਼ਾਕ ਬਣਾਇਆ ਹੋਇਆ ਕੈਨੇਡਾ ਨੂੰ ਇਹ ਕਹਿ ਕੇ ਕਿ ਜੀ 51ਵਾਂ ਸੂਬਾ, ਜਦੋਂ ਇਹਨਾਂ ਨੂੰ ਰੀਅਲਾਈਜੇਸ਼ਨ ਹੀ ਨਹੀਂ ਹੈ ਕਿ ਫ੍ਰੈਂਚ ਡੋਮੀਨੇਟਡ ਕਿਊਬੈਕ ਕਿਉਂ ਆਏਗਾ ਜੀ। ਔਰ ਇੱਕ ਮੁਲਕ ਜਿਹਦੀ ਇਕੋਨਮੀ ਕੈਨੇਡਾ ਦੀ, ਜਿਸ ਦੀਆਂ ਆਪਣਾ ਵੈਲਿਊ ਸਿਸਟਮ ਹੈ, ਜਿਨ੍ਹਾਂ ਦੀਆਂ ਆਪਣੀਆਂ ਨੈਸ਼ਨੈਲਿਟੀਜ਼, ਔਰ ਫ੍ਰੈਂਚ ਹੋਣ ਜਾਂ ਦੂਸਰੇ ਨੇਟਿਵ ਕੈਨੇਡੀਅਨਸ ਹੋਣ ਜਾਂ ਦੂਜਾ ਉਹਨਾਂ ਦਾ ਆਪਣੀ ਜ਼ਬਾਨ ਫ੍ਰੈਂਚ ਵੀ ਹੈ, ਇੰਗਲਿਸ਼ ਵੀ ਹੈ। ਤਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਜਸਟਿਨ ਟਰੂਡੋ ਨੇ ਪਹਿਲੀ ਟਰਮ ਵੇਲੇ ਵੀ ਟਰੰਪ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਸੀ, ਜਿਹੜਾ ਹੁਣ ਵੀ ਉਹਨੇ ਹਿਊਮਿਲਿਟੀ ਦਿਖਾਈ। ਇਹ ਠੀਕ ਹੈ ਵੀ ਪਬਲਿਕਲੀ ਉਹਨੇ ਕੋਈ ਨੈਗੇਟਿਵਿਟੀ ਵਾਲੀ ਗੱਲ ਨਹੀਂ ਕੀਤੀ, ਪਰ ਇਸ ਸਾਰੇ 'ਚੋਂ ਇਹ ਨਜ਼ਰ ਆ ਰਿਹਾ ਕਿ ਭਾਈ ਉਹਨੇ ਗੈਰਤ ਦਾ ਮੁਜ਼ਾਹਰਾ ਕੀਤਾ। ਤੇ ਜੇ ਕੈਨੇਡਾ ਨੂੰ ਕੋਈ ਤੋੜਨ ਦੀ ਜਾਂ ਅਦਰਵਾਈਜ਼ ਗੱਲ ਇਵੇਂ ਨਹੀਂ ਹੋਏਗਾ, ਕਿਉਂਕਿ ਫਿਰ ਜਿਹੜਾ ਫ੍ਰੈਂਚ ਡੋਮੀਨੇਟਡ ਕਿਊਬੈਕ ਹੈ ਉਹ ਕਦੇ ਵੀ, ਔਰ ਇਵੇਂ ਮੁਲਕ ਜੇ ਅੱਜ ਕੋਈ ਇਹ ਕਹੇ ਕਿ ਜੀ ਇਹੀ ਕੰਮ ਤਾਂ ਉਹ ਪੁਤਿਨ ਕਰ ਰਿਹਾ ਉੱਥੇ, ਉਹ ਕੀ ਕਰ ਰਿਹਾ, ਉਹ ਵੀ ਇਹ ਸਮਝਦਾ ਉਹਦਾ ਇਹੀ ਡ੍ਰੀਮ ਹੈ ਕਿ ਜਿਹੜੇ 15 ਮੁਲਕ ਅੱਡ ਬਣੇ ਸੋਵੀਅਤ ਯੂਨੀਅਨ ਚੋਂ ਟੁੱਟ ਕੇ ਉਹਨਾਂ ਸਾਰਿਆਂ ਨੂੰ ਵਾਪਸ ਰਸ਼ੀਆ ਦੇ ਅੰਬਰੇਲੇ ਦੇ ਥੱਲੇ ਲਿਆਣਾ। ਸੋ ਇੱਥੇ ਤਾਂ ਕਦੇ ਵੀ ਜਿਹੜਾ ਕੈਨੇਡਾ ਹੈ ਉਹ ਅਮਰੀਕਾ ਦਾ ਹਿੱਸਾ ਨਹੀਂ ਰਿਹਾ। ਸੋ ਜਿਸ ਲੈਵਲ ਦੇ ਉੱਤੇ ਜਾ ਕੇ ਈਵਨ ਇਹ ਬਿਆਨਬਾਜ਼ੀਆਂ ਇਹਨਾਂ ਨੇ ਸ਼ੁਰੂ ਕੀਤੀਆਂ ਹੋਈਆਂ ਨੇ, ਇਹ ਕੋਈ ਹੈਲਥੀ ਸਾਈਨ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਸਟਿਨ ਟਰੂਡੋ ਨੇ ਜਿਵੇਂ ਬੋਲਡਲੀ ਐਕਟ ਕੀਤਾ ਸਿੱਖਾਂ ਦੇ ਮਾਮਲੇ 'ਚ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ, ਔਰ ਓਵਰਆਲ ਸਿੱਖਾਂ ਦੇ ਨਾਲ ਮੁਹੱਬਤ, ਔਰ ਪੰਜਾਬ ਦੇ ਸਿੱਖ ਹੋਣ, ਦੂਸਰੇ ਜਿਵੇਂ ਜਦੋਂ ਆਪਣੀ ਫੈਮਿਲੀ ਦੇ ਨਾਲ, ਵਾਈਫ, ਬੱਚਿਆਂ ਦੇ ਨਾਲ ਉਹ ਦਰਬਾਰ ਸਾਹਿਬ ਔਰ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਗਿਆ, ਜਿਸ ਹਿਊਮਿਲਿਟੀ ਦੇ ਨਾਲ, ਜਿਸ ਮੁਹੱਬਤ ਦੇ ਨਾਲ ਉਸਨੇ ਸਿੱਖ ਪ੍ਰਿੰਸੀਪਲਸ ਨੂੰ ਸਮਝਿਆ, ਇਹ ਹਮੇਸ਼ਾ ਹੀ ਮੈਂ ਸਮਝਦਾ ਵੀ ਅਸੀਂ ਨਵਾਬ ਮਲੇਰਕੋਟਲਾ ਨੂੰ ਕਦੇ ਨਹੀਂ ਭੁੱਲੇ ਕਿ ਭਾਈ ਉਹਨੇ ਸਰਹੰਦ ਦੀ ਕਚਹਿਰੀ 'ਚ ਹਾਂ ਦਾ ਨਾਅਰਾ ਮਾਰਿਆ ਸੀ। ਸੋ ਜਸਟਿਨ ਟਰੂਡੋ ਦਾ ਨਾਂ ਹਮੇਸ਼ਾ ਜਿਹੜਾ ਉਹ ਸਿੱਖ ਇਤਿਹਾਸ ਦੇ ਵਰਕਿਆਂ 'ਤੇ ਵੀ, ਔਰ ਕੈਨੇਡਾ ਦੀ ਹਿਸਟਰੀ ਦੇ ਵਿੱਚ ਵੀ ਇੱਕ ਗੈਰਤਮੰਦ, ਅਣਖੀ, ਇੱਕ ਹਿਊਮੈਨੀਟੇਰੀਅਨ, ਕਿਉਂਕਿ ਜਦੋਂ ਸੀਰੀਆ ਦਾ ਰਿਫਿਊਜੀ ਕ੍ਰਾਈਸਿਸ ਆਇਆ, ਇਹੀ ਨਹੀਂ ਵੀ ਉਹਨੇ ਵੈਲਕਮ ਕੀਤਾ, ਉਹ ਖੁਦ ਲੈਣ ਗਿਆ ਉਹਨਾਂ ਨੂੰ ਉਸ ਥਾਂ ਦੇ ਉੱਤੇ ਜਿਹੜੇ ਸੀਰੀਅਨ ਆਏ ਸੀ। ਇਵੇਂ ਹੀ ਭਾਵੇਂ ਇਹ ਕਾਜ਼, ਇਹ ਜਿਹੜਾ ਬਹੁਤ ਸਾਰੇ ਸਟੂਡੈਂਟਸ ਦਾ ਆ ਜਾਣਾ ਇੱਕਦਮ ਜਾਂ ਰਿਫਿਊਜੀਜ਼ ਦਾ ਆ ਜਾਣਾ, ਇਹ ਉਹਦੇ ਲਈ ਇੱਕ ਨੈਗੇਟਿਵ ਕਾਰਡ ਵੀ ਬਣਿਆ। ਪਰ ਮੈਂ ਸਮਝਦਾ ਵੀ ਸਿੱਖ ਇਸ ਲਈ ਵੀ ਯਾਦ ਕਰਨਗੇ ਕਿ ਵੱਡੀ ਗਿਣਤੀ 'ਚ ਜਦੋਂ ਇਹ ਪਾਲਿਸੀ ਖੁੱਲ੍ਹੀ, ਇਹਦਾ ਫਾਇਦਾ ਪੰਜਾਬ ਦੇ ਸਿੱਖ ਮੁੰਡੇ ਕੁੜੀਆਂ ਨੇ ਹੀ ਚੁੱਕਿਆ। ਹਾਲਾਂ ਥੋੜ੍ਹੇ ਕ੍ਰਾਈਸਿਸ 'ਚ ਨੇ, ਸੈਟਲ ਹੋ ਜਾਣਗੇ ਮੁੜ ਕੇ ਹੌਲੀ ਹੌਲੀ।
ਸੋ ਇਹ ਵੀ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਪਿਛਲੇ 20 ਸਾਲਾਂ 'ਚ ਲਗਭਗ ਜਿਹੜਾ ਹੈ ਉਹ ਸਿੱਖਾਂ ਦੀ ਆਬਾਦੀ ਦੁੱਗਣੀ ਹੋਈ ਹੈ ਕੈਨੇਡਾ 'ਚ। ਔਰ ਇਹ ਵੀ ਭਾਰਤੀ ਹਾਕਮਾਂ ਨੂੰ ਬਹੁਤ ਤਕਲੀਫ ਦਿੰਦਾ ਸੀ ਕਿ ਸਿੱਖ ਇੱਕ ਪੋਲੀਟੀਕਲ ਐਂਟੀਟੀ ਦੇ ਤੌਰ ਤੇ ਉਭਰੇ। ਔਰ ਅਸੀਂ ਸਮਝਦੇ ਹਾਂ ਵੀ ਇਹਦੇ ਬਾਵਜੂਦ ਕਿ ਜਗਮੀਤ ਸਿੰਘ ਦੇ ਉੱਤੇ ਆਪਣੀ ਪਾਰਟੀ ਦਾ ਇੰਨਾ ਕੁ ਪ੍ਰੈਸ਼ਰ ਬਣ ਗਿਆ ਸੀ, ਕਿਉਂਕਿ ਜਸਟਿਨ ਟਰੂਡੋ ਦੇ ਅਨਪੋਪੂਲਰ ਹੋਣ ਨਾਲ ਐਨਡੀਪੀ ਇੱਕ ਇੰਡੀਪੈਂਡੈਂਟ ਪਾਰਟੀ ਹੈ, ਉਹ ਆਪਣਾ ਵੋਟ ਬੈਂਕ ਨਹੀਂ ਲੂਜ਼ ਕਰਨਾ ਚਾਹੁੰਦੇ, ਔਰ ਦੋਨਾਂ ਦਾ ਵੋਟ ਬੈਂਕ ਆਲਮੋਸਟ ਇੱਕੋ ਜਿਹਾ ਹੀ ਹੈ ਕਿ ਉਹਨੂੰ ਐਲਾਨ ਕਰਨਾ ਪਿਆ ਕਿ ਵੀ। ਲੇਕਿਨ ਜਗਮੀਤ ਸਿੰਘ ਨੇ ਵੀ ਗ੍ਰੇਸਫੁਲੀ ਬਿਹੇਵ ਕੀਤਾ ਇਹ ਸਾਰੇ ਪੀਰੀਅਡ 'ਚ। ਜੇ ਜਸਟਿਨ ਟਰੂਡੋ ਨੇ ਆਪਣੇ 4.5 ਸਾਲ ਪੂਰੇ ਕੀਤੇ ਨੇ ਤੇ ਉਹਦੇ 'ਚ ਐਨਡੀਪੀ ਦੀ ਮਦਦ ਜਿਹੜਾ ਐਨਡੀਪੀ ਵੱਲੋਂ ਜਿਹੜੀ ਹੈ ਸਪੋਰਟ ਇਹ ਸੀ। ਸੋ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਨੂੰ ਜੇ ਕੋਈ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਰੂਲ ਆਊਟ ਕਰ ਦੇ ਕਿ ਜੀ ਉਹਦਾ ਕੈਰੀਅਰ ਖਤਮ ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਇੱਕ ਅੱਧੀ ਟਰਮ ਕੰਜ਼ਰਵੇਟਿਵਸ ਵਾਪਸ ਆ ਜਾਣ, ਪਰ ਜਿਵੇਂ ਜਸਟਿਨ ਟਰੂਡੋ ਦਾ ਫਾਦਰ 10 ਸਾਲ ਬਾਅਦ ਫਿਰ ਬਾਉਂਸ ਬੈਕ ਕੀਤਾ ਸੀ, ਜਸਟਿਨ ਟਰੂਡੋ ਇੱਕ ਵਾਰ ਫਿਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਿਲਕੁਲ, ਕਿਉਂ ਨਹੀਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।